असलामुअलैकुम दोस्तों, ਤੁਸੀਂ ਦੇਖਦੇ ਪਏ YouTube ਚੈਨਲ ਤਲਹਾ ਸਾਜੀ ਵਲੌਗਰ। ਅੱਜ ਦੀ ਇਸ ਵੀਡੀਓ ਦੇ ਅੰਦਰ ਮੈਂ ਇੱਕ ਛੋਟੇ ਜਿਹੇ ਫਾਰਮ ਤੇ ਆਇਆ ਹਾਂ ਗਾਈਆਂ ਵਾਲੇ ਤੇ ਅੱਜ ਇਸ ਫਾਰਮ ਦੇ ਅੰਦਰ ਆਪਾਂ ਬਹੁਤ ਹੀ ਅੱਛੀਆਂ ਆਪਾਂ ਨੂੰ ਮਾਲੂਮਾਤ ਮਿਲਣਗੀਆਂ ਗਾਈਆਂ ਦੇ ਬਾਰੇ, ਚਾਰੇ ਦੇ ਬਾਰੇ ਤੇ ਆਜੋ ਇੱਥੇ ਫਾਰਮ ਦੇ ਵਿੱਚ ਮਿਲਦੇ। ਅਸੀਂ ਇਸ ਬੰਦੇ ਨਾਲ ਮਿਲੇ ਆ ਜਿਹੜਾ ਇਸ ਫਾਰਮ ਦੀ ਦੇਖਭਾਲ ਕਰਦਾ ਵਾ ਜਾਨਵਰਾਂ ਦੀ, ਠੀਕ ਆ, ਤੇ ਇਹ ਆਪਾਂ ਨੂੰ ਸਾਰੀ ਮਾਲੂਮਾਤ ਦੇਗਾ ਇਸ ਫਾਰਮ ਦੇ ਬਾਰੇ ਦੇ ਵਿੱਚ। ਲੋ ਜੀ, ਆ ਮੱਝ ਦੀ ਚੁਆਈ ਹੋਣ ਲੱਗਿਆ ਤੇ ਇਹ ਇੱਕ ਟਾਈਮ ਦਾ ਕਿੰਨਾ ਦੁੱਧ ਦਿੰਦੀ ਆ? ਇਹ ਭਾਈ ਜੀ ਜਦੋਂ ਤਾਜੀ ਸੂਈ ਸੀ ਉਸ ਟਾਈਮ ਇਹਦਾ ਇੱਕ ਟਾਈਮ ਦਾ 6 ਕਿਲੋ ਦੁੱਧ ਸੀ। ਠੀਕ ਹੈ। ਇਸ ਟਾਈਮ ਇਹਦਾ ਇੱਕ ਟਾਈਮ ਦਾ ਦੁੱਧ ਹੈਗਾ 4 ਕਿਲੋ, ਕਿਉਂਕਿ ਥੋੜੀ ਸੂਈ ਨੂੰ ਥੋੜੇ ਦੇਰ ਹੋ ਗਈ। ਇਹ ਹੁਣ ਮੱਝ ਦਾ ਦੁੱਧ ਚੋਣਾ ਸ਼ੁਰੂ ਕਰਨ ਲੱਗਾ ਵਾ, ਅੱਛੇ ਤਰੀਕੇ ਨਾਲ ਥਣਾ ਨੂੰ ਪਾਣੀ ਨਾਲ ਧੋ ਰਿਹਾ ਵਾ ਤਾਂ ਕਿ ਕੋਈ ਜ਼ਰਰਾ, ਕੋਈ ਮਿੱਟੀ ਦਾ ਜ਼ਰਰਾ, ਕੋਈ ਜਾਨਵਰ ਥੱਲੇ ਪੈਂਦੇ ਆ ਤੇ ਕੋਈ ਜ਼ਰਰਾ ਕੱਖ ਵਗੈਰਾ ਬਾਲਟੀ ਦੇ ਅੰਦਰ ਨਾ ਜਾਵੇ। ਲੋ ਜੀ, ਹੁਣ ਚੁਆਈ ਸਟਾਰਟ ਹੋਣ ਲੱਗੀ ਹੈ। बड़ी नफासत ना जी, अच्छे तरीके ना दुध चोया जा रहा वा, साफ सुथरा बर्तन ते कोई पानी मिलावट नहीं, ठीक है। ਤੁਹਾਡੇ ਕੋ ਇਸ ਫਾਰਮ ਦੇ ਅੰਦਰ ਕਿੰਨੀ ਨਸਲ ਦੀਆਂ ਗਾਈਆਂ ਵਾ? ਭਾਜੀ 3 ਨਸਲ ਦੀਆਂ ਗਈਆਂ ਸਾਡੇ ਕੋਲ। ਠੀਕ, ਕਿਹੜੀ ਨਸਲ ਤੁਹਾਡੇ ਕੋਲ, ਇਹਦੇ ਬਾਰੇ ਦੱਸੋ ਸਾਨੂੰ। ਇਹ ਪਹਿਲੇ ਸਾਡੇ ਕੋਲ ਗਏ ਸੀ ਚੋਲਸਤਾਨੀ, ਉਹ ਤੋਂ ਕ੍ਰਾਸ ਕਰਾਈ ਸਾਈਵਾਲ। ਠੀਕ ਹੈ। ਤੇ ਸਾਈਵਾਲ ਤੋਂ ਕੋਣ ਹੈ ਕ੍ਰਾਸ ਕਰਾਈ ਅਸੀਂ ਤਕਰੀਬਨ ਵਲੈਤੀ ਹੈ। ਇਹ ਕਿੰਨਾ ਦੁੱਧ ਦਿੰਦੀਆਂ ਜਾਂ ਕਿਹੜੀ ਨਸਲ ਆ, ਕਿੰਨਾ ਦੁੱਧ ਦਿੰਦੀ ਹੈ? ਮਾਸ਼ਾਅੱਲਾ ਦੁੱਧ ਇਹਨਾਂ ਠੀਕ ਹੈ, ਇੱਕ ਟਾਈਮ ਦਾ ਹੋ ਜਾਂਦਾ ਇਹਨਾਂ ਦਾ 14 ਕਿਲੋ ਜਦੋਂ ਤਾਜੀ ਸੂਈ ਹੋਵੇ। ਠੀਕ ਆ। ਤੇ ਇਹਨਾਂ ਨੂੰ ਕਿਹੜਾ ਵੰਡਾ ਪਾ ਰਹੇ ਤੁਸੀਂ? ਇਹਨਾਂ ਨੂੰ ਸ਼ਰੀਫ ਵੰਡਾ ਪਾ ਰਹੇ ਨੇ। ਠੀਕ ਜੀ। ਇਸ ਭਾਈ ਨਾਲ ਮਿਲ ਕੇ ਬਹੁਤ ਅੱਛਾ ਲੱਗਾ, ਇਹਨਾਂ ਨੇ ਸਾਨੂੰ ਗਾਈਡ ਕੀਤਾ ਫਾਰਮ ਦੇ ਬਾਰੇ ਚ, ਗਾਈਆਂ ਦੇ ਬਾਰੇ ਚ, ਠੀਕ ਆ। ਇਨਸ਼ਾਅੱਲਾ ਤਾਂ ਅਗਲੀ ਵੀਡੀਓ ਚ ਮਿਲਦੇ ਆ। ਅੱਲਾ ਤੁਹਾਡਾ ਹਾਮੀ ਨਾਸਰ।